व्यूअर्स वेलकम बैक इन प्रोग्राम जी। डॉक्टर साहब साडी पहली लिखत आई है हिरदेपाल सिंह जी दी। ये लिखते हैं वाहिगुरू जी का खालसा वाहिगुरू जी की फतेह। मैं पंजाबी रेडियो यूएस ते दिल्ली इलैक्शन रिपोर्ट सुन रहा सी। एक कॉलर ने फोन ते खालिस्तान की सपोर्ट करने लई कहा कि केजरीवाल नूं खालिस्तान दी हक च गल करनी चाहिदी है। ਉਹਦੇ फोन करते ही अपने 4-5 पंजाबियों के फोन आए जो नाम तो सिख ही सी ते 40 साल के लगते सी। ਉਹ ਤਾਂ ਐਵੇਂ ਬੋਲਣ ਲੱਗ ਪਏ ਜਿਵੇਂ ਕਿ ਉਸ ਕਾਲਰ ਨੇ ਕੋਈ ਜ਼ੁਰਮ ਕਰ ਦਿੱਤਾ ਹੋਵੇ। ਇਹ ਕਹਿੰਦਾ ਕਿ ਅੱਗੇ ਪੰਜਾਬ ਨੇ ਬੜਾ ਸੰਤਾਪ ਹੋ ਗਿਆ ਹੈ, ਹੁਣ ਹੋਰਨਾਂ ਲੋਕਾਂ ਨੂੰ ਫੋਰਸ ਕਰੋ ਖਾਲਿਸਤਾਨ ਲਈ। ਦੂਜੇ ਨੇ ਕਿਹਾ ਕਿ ਖਾਲਿਸਤਾਨ ਲੈਣਾ ਹੈ ਤਾਂ ਉੱਥੇ ਜਾ ਕੇ ਸਰਕਾਰਾਂ ਨਾਲ ਲੜੋ, ਇੱਥੇ ਫੋਨ ਤੇ ਰੋਲਾ ਨਾ ਪਾਓ। ਤੁਸੀਂ ਇੱਥੇ ਗੁਰਦੁਆਰਿਆਂ ਵਿੱਚ ਖਾਲਿਸਤਾਨ ਦੇ ਨਾਰੇ ਲਾਉਂਦੇ ਰਹਿੰਦੇ ਹੋ, ਇੱਥੇ ਤੁਸੀਂ ਕੰਧਾਂ ਨੂੰ ਸੁਣਾਉਂਦੇ ਪਏ ਹੋ। ਤੀਜੇ ਨੇ ਕਿਹਾ ਕਿ ਹੁਣ ਐਵੇਂ ਕੇਜਰੀਵਾਲ ਨੂੰ ਖਾਲਿਸਤਾਨ ਦੇ ਭੰਬਲ ਭੁੱਸੇ 'ਚ ਨਾ ਪਾਓ, ਜੋ ਉਹ ਕਰਦਾ ਹੈ ਉਸ ਨੂੰ ਕਰ ਲੈਣ ਦਿਓ। ਅੱਗੇ ਪਤਾ ਹੈ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਦਾ ਕੀ ਹਾਲ ਹੋਇਆ। ਲੋਕਾਂ ਦੇ ਇੰਨੇ ਨੈਗੇਟਿਵ ਕਮੈਂਟ ਸੁਣ ਕੇ ਬੜਾ ਦੁੱਖ ਹੋਇਆ। ਇਹਨਾਂ ਗੱਲਾਂ ਦਾ ਰੇਡੀਓ ਵਾਲਿਆਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਕੁਝ 1984 SIT ਦੀ ਤੇ ਪ੍ਰੋਫੈਸਰ ਭੁੱਲਰ ਦੀ ਗੱਲ ਕਰਕੇ ਟਾਲ ਦਿੱਤੀ। ਰੇਡੀਓ ਵਾਲੇ ਫੇਸਬੁੱਕ ਮੈਸੇਜ ਵੀ ਸੁਣਾ ਰਹੇ ਸਨ ਜੋ ਲੋਕਾਂ ਦੇ ਉਹਨਾਂ ਨੂੰ ਫੇਸਬੁੱਕ ਪੇਜ ਤੇ ਆਉਂਦੇ ਸੀ। ਮੈਂ ਵੀ ਉਹਨਾਂ ਗੱਲਾਂ ਦਾ ਜਵਾਬ ਫੇਸਬੁੱਕ ਮੈਸੇਜ ਤੇ ਦਿੱਤਾ ਕਿ ਖਾਲਿਸਤਾਨ ਕਿਉਂ ਨਹੀਂ ਚਾਹੀਦਾ। मैं काफ़ी कुछ लिखा पर उन्होंने मैसेज पढ़ लिया पर बोल के नहीं सुनाया। मैनू पहला ही लगता सी कि ये चैनल थोड़ा खब्बे पक्षी लगता है क्योंकि इन्हां दे दो स्टाफ हैड भी इंडियन एयरफोर्स के फॉर्मर ऑफिसर हैं। मेरा मैसेज उन्होंने बोलिया तो नहीं तां करके तुहानूं लिखा है कि उन्होंने पता लग जे जो वो बोल रहे सी कि खालिस्तान की करना है। बाकी डॉक्टर साहब तुसीं अपने वल्लों भी ਉਹਨਾਂ ਦੇ ਪੱਲੇ ਮਤ ਪਾਓ। ਉਹਨਾਂ ਨੂੰ ਲੱਗਦਾ ਜੇ ਆਮ ਆਦਮੀ ਪਾਰਟੀ ਪੰਜਾਬ ਆ ਗਈ ਪਤਾ ਨਹੀਂ ਪੰਜਾਬ ਕਿਹੜੇ ਅੰਬਰਾਂ ਤੇ ਪਹੁੰਚ ਜਾਣਾ। ਰਹਿਣਾ ਇਹਨਾਂ ਨੇ ਫਿਰ ਵੀ ਗੁਲਾਮ ਹੈ ਕਿਉਂਕਿ ਸਰਕਾਰਾਂ ਜਿਹੜੀ ਮਰਜ਼ੀ ਹੋਵੇ ਏਜੰਸੀਆਂ ਆਪਣਾ ਕੰਮ ਕਰਦੇ ਰਹਿੰਦੇ ਹਨ। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਹਿਰਦੇਪਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਨੇ ਆਪਣਾ ਪਰਸਨਲ ਐਕਸਪੀਰੀਅੰਸ ਪੰਜਾਬੀ ਰੇਡੀਓ USA ਦੇ ਹਵਾਲੇ ਨਾਲ ਦਿੱਤਾ ਜੀ ਕਿ ਕਿਸ ਤਰੀਕੇ ਨਾਲ ਜਦੋਂ ਉਹਨਾਂ ਨੇ ਕੇਜਰੀਵਾਲ ਦੀ ਜਿੱਤ ਦੀ ਜਸ਼ਨ ਮਨਾਉਣ ਵਾਲੇ ਚਾਰ ਚਫੇਰੇ ਨੂੰ ਆਪਣੀ ਗੱਲ ਕਹੀ ਤੇ ਉਹਨਾਂ ਦੇ ਪਿੱਛੇ ਕਿਵੇਂ ਰਿਐਕਟ ਹੋਇਆ ਔਰ ਕਿਸੇ ਹੋਰ ਦੀ ਕਾਲ ਦੇ ਉੱਤੇ ਹੀ ਹੋਇਆ ਔਰ ਉਹਨਾਂ ਦਾ ਫੇਸਬੁੱਕ ਮੈਸੇਜ ਵੀ ਨਹੀਂ ਪੜ੍ਹਿਆ ਗਿਆ ਜੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜੇ ਬਹੁਤ ਸਾਰੇ ਇਸ ਵੇਲੇ ਰੇਡੀਓ ਹੋਸਟ ਵੀ ਨੇ ਉਹ ਜਾਂ ਦੂਸਰੇ ਪ੍ਰੋਗਰਾਮਾਂ 'ਤੇ ਵੀ, ਮੈਂ ਕਿਸੇ ਇੱਕ ਪ੍ਰੋਗਰਾਮ 'ਤੇ ਫੋਕਸ ਨਹੀਂ ਕਰਨਾ ਚਾਹੁੰਦਾ, ਉਹਨਾਂ ਨੂੰ ਇਸ ਵੇਲੇ ਜਿਵੇਂ ਇੱਥੇ ਜਿਹੜੇ ਪੀਜ਼ਾ ਖਾਣ ਵਾਲੇ ਹੁੰਦੇ ਨੇ ਹਮੇਸ਼ਾ ਪੀਜ਼ਾ ਲੱਭਦੇ ਨੇ ਸਵੇਰੇ ਸ਼ਾਮ ਤਾਂ ਉਹਨੂੰ ਕਹਿੰਦੇ ਨੇ ਉਹਨੂੰ ਪੀਜ਼ੇਰੀਆ ਜੀ ਕਿਉਂਕਿ ਇਹ ਉੱਥੇ ਜਿਹੜਾ ਹੈ ਮੈਂ ਇਹ ਦੇਖਦਾ ਕਿ ਵੀ ਕੇਜਰੀਵਾਲ ਵਾਲੇ ਨਾਲ ਕੇਜਰੀਵਾਲ ਜੀਰੀਆ ਹੀ ਕਹਿ ਸਕਦੇ ਹਾਂ ਪਿਜ਼ੇਰੀਆ ਵਾਂਗੂ ਵੀ ਜਿਵੇਂ ਬੁਖਾਰ ਚੜੇ ਇਨਫਲੇਮੇਸ਼ਨ ਹੁੰਦੀ ਹੈ ਜੀ। ਸੋ ਰਾਦਰ ਮੈਨੂੰ ਵੀ ਇੱਕ ਸਾਡੇ ਬੜੇ ਸੁਹਿਰਦ ਵੀਰ ਮਿੱਤਰ ਔਰ ਸਾਡੇ ਐਡਮਾਇਰਰ TV 84 ਦੇ ਉਹ ਕੱਲ੍ਹ ਹੀ ਗੱਲਬਾਤ ਸੁਜੈਸਟ ਕਰ ਰਹੇ ਸੀ। ਕੱਲ੍ਹ ਸਾਡਾ ਜਿਹੜਾ ਵੌਇਸ ਆਫ ਖਾਲਸਾ ਦੇ ਉੱਤੇ 1 ਘੰਟੇ ਦਾ ਇੰਟਰਵਿਊ ਸੀ ਔਰ ਜ਼ਾਹਰ ਹੈ ਦਿੱਲੀ ਇਲੈਕਸ਼ਨਾਂ ਔਰ ਉਸ ਨਾਲ ਰਿਲੇਟਿਡ ਹੀ ਡਿਸਕਸ਼ਨ ਸੀ ਜੀ। ਸੋ ਉਹ ਮੈਨੂੰ ਬੜੇ ਪਿਆਰ ਨਾਲ ਸੁਜੈਸਟ ਕਰ ਰਹੇ ਸੀ ਕਿ ਤੁਸੀਂ ਜ਼ਰਾ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਬਾਰੇ ਹੱਥ ਥੋੜ੍ਹਾ ਹੌਲਾ ਰੱਖੋ ਕਿਉਂਕਿ ਇਸ ਵੇਲੇ ਸਾਡੇ ਬਹੁਤ ਸਾਰੇ ਵੀਰ ਭਾਵਕ ਹੋ ਕੇ ਉਸ ਨਾਲ ਲੱਗੇ ਨੇ ਅਤੇ ਵੀ ਆਪੇ ਹੀ ਸਮਝ ਆਉਣਗੇ ਹੌਲੀ ਹੌਲੀ ਜਿਹੜਾ ਹੈ ਉਹ ਹਟ ਜਾਣਗੇ ਪਿੱਛੇ। ਪਰ ਇਸ ਵੇਲੇ ਜਿਹੜਾ ਉਹਨਾਂ ਨੂੰ ਜਿਹੜਾ ਵਿਰੋਧ ਲਾਈਨ ਲੈਣੀ ਜਿਹੜੀ ਹੈ ਉਹ ਮੇ ਬੀ ਐਡਵਾਈਜ਼ੇਬਲ ਨਾ ਹੋਏ। ਮੈਂ ਸਮਝਦਾ ਵੀ ਉਹ ਵੀ ਔਰ ਕੁਛ ਹੋਰਨਾਂ ਨੇ ਵੀ ਇਹ ਲਿਖਤ ਦੇ ਵਿੱਚ ਵੀ ਕਿਹਾ ਜੀ। ਮੈਂ ਸਮਝਦਾ ਵੀ ਠੀਕ ਹੈ ਕੁਛ ਚੀਜ਼ਾਂ ਬੇਸ਼ੱਕ ਇਮੀਡੀਏਟ ਵਿਜ਼ਡਮ ਹੁੰਦੀਆਂ ਪਰ ਪੋਲੀਟੀਕਲੀ ਕਰੈਕਟ ਨਹੀਂ ਹੁੰਦੀਆਂ ਔਰ ਸਮਹਾਓ ਪਤਾ ਨਹੀਂ ਇਹ ਤਾਂ ਹੁਣ ਅਸੀਂ ਨਹੀਂ ਕਹਿ ਸਕਦੇ ਉਹ ਬਾਲੀਵੁੱਡ ਫਿਲਮਾਂ ਦੇ ਅੰਦਾਜ਼ 'ਚ ਕਿ ਵੀ ਖਤਰਿਆਂ ਨਾਲ ਖੇਡਣਾ ਸਾਡਾ ਸ਼ੌਕ ਹੈ ਜੀ। ਪਰ ਮੈਂ ਸਮਝਦਾ ਵੀ ਇੰਨੀ ਕੁ ਗੱਲ ਜ਼ਰੂਰ ਬਾਬੇ ਨਾਨਕ ਦੀ ਬਖਸ਼ਿਸ਼ ਦੇ ਨਾਲ ਗੁਰਮਤਿ ਸਿਧਾਂਤ ਦੀ ਬਖਸ਼ਿਸ਼ ਦੇ ਨਾਲ ਇਸ 'ਤੇ ਖਲੋਣ ਦਾ ਯਤਨ ਕਰਦੇ ਹਾਂ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬਿਲ ਕਿ ਸੱਚੀ ਗੱਲ ਕਹਿਣੀ ਔਰ ਉਦੋਂ ਕਹਿਣੀ ਜਦੋਂ ਸੱਚ ਕਹਿਣ ਦਾ ਵੇਲਾ ਹੈ। ਇਹ ਠੀਕ ਹੈ ਇਸ ਦੀ ਕੀਮਤ ਵੀ ਤਾਰਨੀ ਪੈਂਦੀ ਹੈ ਔਰ ਕਈ ਵਾਰ ਇੱਕ ਦੋ ਸੱਜਣ ਜਦੋਂ ਸ਼ੁਰੂ 'ਚ ਆਈ ਤੋਂ 20 22 25 ਸਾਲ ਪਹਿਲਾਂ
ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸ਼ਹੀਦੀ ਸੰਬੰਧੀ ਅਸੀਂ ਲਿਖਣਾ ਕਹਿਣਾ ਸ਼ੁਰੂ ਕੀਤਾ ਹੈ। ਚੜ੍ਹਦੀ ਕਲਾ ਦੇ ਐਡੀਟਰ ਦੇ ਤੌਰ ਤੇ ਐਡੀਟੋਰੀਅਲ ਬੋਰਡ ਦੇ ਚੀਫ ਮੈਂ ਯਕੀਨੀ ਬਣਾਇਆ ਕਿ ਐਡੀਟੋਰੀਅਲ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀ ਫੋਟੋ, ਉਹਦੇ ਥੱਲੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਲਿਖਿਆ ਹੋਇਆ, ਔਰ ਅੱਜ ਵੀ ਚੜ੍ਹਦੀ ਕਲਾ ਦੀ ਉਹ ਕੋਟ ਉਸੇ ਤਰ੍ਹਾਂ ਹੀ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਹੁੰਦੀ ਹੈ, ਉਹਦੇ ਥੱਲੇ ਕੋਟ ਹੁੰਦੀ ਹੈ ਕਿ ਸਰੀਰਕ ਮੌਤ ਤੋਂ ਮੈਂ ਨਹੀਂ ਡਰਦਾ, ਪਰ ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ ਜੀ। ਤੇ ਉਦੋਂ ਸਾਡੇ ਬਹੁਤ ਸਾਰੇ ਐਡਮਾਇਰਰ, ਉਦੋਂ ਇੱਕ ਬੜਾ ਹੀ ਡੇ ਸੀ ਮੂਵਮੈਂਟ ਦੇ, ਪਿੱਛੇ ਵੀ ਅੱਗੇ ਵੀ ਐਜ਼ ਏ ਸਪੋਕਸ ਪਰਸਨ ਪੰਥਕ ਕਮੇਟੀ ਬਹੁਤ ਵੱਡਾ ਸਟੇਟਸ ਮੰਨਿਆ ਜਾਂਦਾ ਸੀ। ਬਾਹਰਲੇ ਹਲਕਿਆਂ 'ਚ ਵੀ, ਪੱਛਮੀ ਮੀਡੀਆ 'ਚ ਵੀ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, ਇਹਨਾਂ ਦੇ ਜਿਹੜੇ ਨੇ ਉਹ ਕੋਰਸਪੋਂਡੈਂਟ ਇੰਟਰਵਿਊ ਦੇ ਲਈ ਲੋਚਦੇ ਸੀ। ਮੈਨੂੰ ਕਈਆਂ ਨੇ ਕਿਹਾ ਕਿ ਜੀ ਇਹ ਤਾਂ ਤੁਸੀਂ ਜਿਹੜਾ ਦਰਿਆ 'ਚ ਰਹਿ ਕੇ ਮਗਰਮੱਛ ਨਾਲ ਵੈਰ ਕਰ ਰਹੇ ਜੀ। ਔਰ ਇੱਕ ਦੋ ਨੇ ਤਾਂ ਮੈਨੂੰ ਕਿਸੇ ਦੀ ਕੋਈ ਲਾਈਨ ਕੋਟ ਕਰਕੇ ਵੀ ਕਿਹਾ ਕਿ ਇੰਨਾ ਸੱਚ ਵੀ ਨਾ ਬੋਲ ਕਿ ਇਕੱਲਾ ਰਹਿ ਜਾਵੇਂ, ਚਾਰ ਬੰਦੇ ਤਾਂ ਰਹਿਣ ਦੇ ਮੋਢਾ ਦੇਣ ਲਈ। ਉਹਨਾਂ ਨੇ ਮੈਨੂੰ ਕੋਟ ਕਰਕੇ ਕਿਹਾ ਜੀ ਕਿ ਵੀ ਤੁਸੀਂ ਇਹ ਬੜਾ, ਮੈਂ ਕਿਹਾ ਨਹੀਂ, ਮੈਂ ਕਿਹਾ ਇਹ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖਲੋ ਕੇ ਤੁਸੀਂ ਧੋਖਾ ਕਰੋ, ਭੋਗ ਪੈ ਰਿਹਾ ਸ਼ਹੀਦੀ ਦਾ, ਤੁਸੀਂ ਪੈਰਲਲ ਰੱਖੋ ਜੀ ਸੰਤਾਂ ਦੀ ਚੜ੍ਹਦੀ ਕਲਾ ਲਈ ਅਸੀਂ ਅਖੰਡ ਪਾਠ ਰੱਖ ਰਹੇ ਹਾਂ। ਸੋ ਇਹ ਤੁਸੀਂ ਗੁਰੂ ਦੇ ਨਾਲ ਇਸ ਕਿਸਮ ਦਾ ਧੋਖਾ ਇਹ ਕਬੂਲ ਨਹੀਂ। ਔਰ ਮੈਂ ਸਮਝਦਾ ਵੀ ਇਹੋ ਜਿਹੀਆਂ ਸਿਚੁਏਸ਼ਨਸ ਪਿਛਲੇ 20-25 ਸਾਲ ਦੇ ਲਾਈਫ 'ਚ, ਪਬਲਿਕ ਲਾਈਫ 'ਚ, ਪੰਥਕ ਲਾਈਫ 'ਚ ਮੈਂ ਫੇਸ ਕੀਤੀਆਂ ਨੇ ਕਿ ਜਦੋਂ ਕੋਈ ਇਸ਼ੂ ਆਉਂਦਾ ਹੈ ਔਰ ਬਹੁਤ ਸਾਰੇ ਸੱਚ ਕਹਿਣ ਤੋਂ ਟਾਲਾ ਵੱਟ ਜਾਂਦੇ ਨੇ ਕਿ ਵੀ ਚਲੋ ਵੇਲਾ ਲੰਘਾ ਲਓ, ਅਸੀਂ ਪਤਾ ਨਹੀਂ ਸਾਨੂੰ ਜਾਂ ਸਿਰ ਵਸਾਉਣ ਦੀ ਆਦਤ ਹੈ ਜਾਂ ਸਿਰ ਭਨਾਉਣ ਦੀ ਆਦਤ ਹੈ। ਹੁਣ ਇਹੀ ਅਜੇ ਬਹੁਤ ਦੂਰ ਵੀ ਮੈਂ ਬਹੁਤੀਆਂ ਉਦਾਹਰਨਾਂ ਨਾ ਵੀ ਦਿਆਂ, ਗੁਰਬਖਸ਼ ਸਿੰਘ ਦੇ ਮੁੱਦੇ 'ਤੇ ਹੀ ਜਦੋਂ ਵਰਤ ਸ਼ੁਰੂ ਕੀਤਾ ਅਸੀਂ ਜਿਹੜਾ ਇਸ ਬਾਰੇ ਆਪਣਾ ਪਰਸਪੈਕਟਿਵ ਦਿੱਤਾ ਤਾਂ ਸਰਕਾਰੀ ਕੈਟਾਂ ਦਾ ਮਗਰ ਪਈਆਂ ਹੀ ਪਈਆਂ, ਕਈ ਵੈਲ ਵਿਸ਼ਰਸ ਨੂੰ ਵੀ ਲੱਗਿਆ ਕਿ ਜੀ ਇਹ ਚਲੋ ਹੁਣ ਬਦਲ ਗਿਆ ਜੀ, ਹੁਣ ਵਕਤ ਜਿਹੜਾ ਉਹ ਡਿਫਰੈਂਟ ਹੋ ਗਿਆ ਜੀ ਵੀ ਤੁਸੀਂ। ਸੋ ਮੈਂ ਸਮਝਦਾ ਵੀ ਇਹੀ ਸਿਚੁਏਸ਼ਨ ਅੱਜ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਹੈ। ਔਰ ਮੈਂ ਪੁੱਛਦਾ ਪੰਜਾਬ 'ਚ ਵੀ ਜਦੋਂ ਜਿਹੜੇ ਸਾਡੇ ਕੁਝ ਸਕਾਲਰ ਵੀ ਇਸ ਵੇਲੇ ਝੰਡਾ ਬਰਦਾਰ ਬਣੇ ਹੋਏ ਨੇ, ਮੈਂ ਕਿਹਾ ਜੀ ਉਹ ਬਹੁਤ ਇਮਾਨਦਾਰ ਹੋਏਗਾ, ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੇਗਾ, ਜਿਹੜਾ ਉੱਥੇ 4000 ਸਾਲ 'ਚ ਮੈਂ ਕਿਹਾ ਨਿਰਾਦ ਚੌਧਰੀ ਜਿਹੜਾ ਇਹਨਾਂ ਦਾ ਹੀ ਬੰਗਾਲੀ ਰਾਈਟਰ ਸੀ, ਉਹਨੇ ਕਿਹਾ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਇਹਦੇ ਜੀਨ 'ਚ ਵੜੀ ਹੋਈ ਹੈ ਕਰਪਸ਼ਨ। ਜੋ ਮੰਨ ਲਓ ਕਿ ਕੇਜਰੀਵਾਲ ਕੋਲ ਐਸੀ ਮੈਜਿਕ ਵੈਂਡ ਹੈ ਉਹ ਉਹਨੂੰ ਕਰ ਦੇਗਾ। ਕਿ ਆਈਡੀਓਲੋਜੀ ਕੀ ਹੈ ਜੀ? ਗਾਂਧੀਅਨ ਆਈਡੀਓਲੋਜੀ ਹੈ, ਕਾਂਗਰਸ ਦੀ ਰਿਪਲੇਸਮੈਂਟ ਹੈ। ਕੋਈ ਮੁੱਦਾ ਜਿਹੜਾ ਸਿੱਖਾਂ ਦਾ, ਖਾਲਿਸਤਾਨ ਤਾਂ ਛੱਡੋ, ਕਿਸੇ ਪੰਜਾਬ ਦੇ ਮੁੱਦੇ ਦੇ ਉੱਤੇ ਅਨੰਦਪੁਰ ਦਾ ਮਤਾ ਹੋਏ, ਪਾਣੀਆਂ ਦਾ ਹੋਏ, ਤੁਹਾਡੇ ਬੇਸਿਕ ਜਿਹੜੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਸਾਰੀ ਅਸੀਂ 1.5 ਲੱਖ ਆਪਣੀ ਇੱਕ ਪੂਰੀ ਜਨਰੇਸ਼ਨ ਖਤਮ ਕਰਵਾਈ ਹੈ, ਤੇ ਜੇ ਉਹਦੇ 'ਚੋਂ ਕੁਛ ਨਹੀਂ ਨਿਕਲਦਾ ਤਾਂ ਤੁਹਾਨੂੰ ਕਿਹੜੀ ਐਸੀ ਗੱਲ ਹੈ ਕਿ ਵੀ ਤੁਸੀਂ ਇਹ ਸਮਝਦੇ ਹੋ ਕਿ ਵੀ ਤੁਸੀਂ ਇਹਦਾ ਝੰਡਾ ਬਰਦਾਰ ਬਣਨਾ? ਠੀਕ ਹੈ, ਉਹਨਾਂ ਦਾ ਦਾਇਰਾ ਕਾਰ, ਔਰ ਮੈਨੂੰ ਪਤਾ ਹੈ ਵੀ ਮੇਰੀ ਗੱਲ ਦਾ ਕੋਈ ਬਹੁਤਾ ਇੱਕ ਲਿਮਟਿਡ ਦਾਇਰੇ 'ਚ ਹੀ ਅਸਰ ਹੈ। ਅੱਜ ਹੀ ਸਾਡੇ ਮੇਨ ਆਫਿਸ ਡਿਸਕਸ਼ਨ ਹੋ ਰਹੀ ਸੀ ਕਿ ਜੀ ਕਿਵੇਂ ਹੁਣ ਜਿੰਨੇ ਸੋਸ਼ਲ ਨੈਟਵਰਕਿੰਗ 'ਤੇ ਪਿਛਲੇ 2-3-4 ਦਿਨ ਤੋਂ ਮੈਸੇजेस ਨੇ, ਮੈਜੋਰਿਟੀ ਆਮ ਆਦਮੀ ਪਾਰਟੀ ਦੇ ਨੇ ਕਿ ਹੁਣ ਉਹ ਸਾਰੀ ਟੀਮ ਜਿਹੜੀ ਦਿੱਲੀ ਵਾਲੀ ਹੈ, ਆਈਟੀ ਟ੍ਰੇਨਡ ਉਹਨਾਂ ਦੇ ਬੰਦੇ ਨੇ, ਉਹ ਜਿਹੜੇ ਨੇ ਹੁਣ ਪੰਜਾਬ ਦੇ ਵੱਲ ਉਹਨਾਂ ਨੇ ਧਾਵਾ ਬੋਲੇ। ਕੱਲ੍ਹ ਦੇ ਹੀ ਪ੍ਰੋਗਰਾਮ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਵੀ ਈਵਨ $1 ਲੱਖ ਉਹਨਾਂ ਨੇ ਇਕੱਠਾ ਕਰਕੇ ਭਗਵੰਤ ਮਾਨ ਨੂੰ ਭੇਜਿਆ ਰੇਡੀਓ ਦੇ ਉੱਤੇ ਹੀ ਇਸ ਦਿੱਲੀ ਜਿੱਤ ਤੋਂ ਬਾਅਦ। ਔਰ ਮੈਂ ਸਮਝਦਾ ਵੀ ਅਸੀਂ ਜੇ ਇਸ ਗੱਲ ਲਈ ਗਿੱਝੇ ਹੀ ਹੋਏ ਹਾਂ ਕਿ ਅਸੀਂ ਵਿੱਚ ਸਿਰ ਵੀ ਪਸਾਣਾ ਹੈ, ਫਿਰ ਅਗਲੇ ਮੋੜ ਤੇ ਜਾ ਕੇ ਕਹਿਣਾ ਜੀ ਖਾਲਸਾ ਜੀ ਸਾਡੇ ਨਾਲ ਧੋਖਾ ਹੋ ਗਿਆ, ਸੋ ਠੀਕ ਹੈ, ਫਿਰ ਜੇ ਇਹੀ ਡੈਸਟਨੀ ਲਿਖੀ ਹੋਈ ਹੈ, ਜਿਨ੍ਹਾਂ ਨੂੰ ਇਹ ਮੁਬਾਰਕ ਹੈ ਉਸੇ ਰਸਤੇ ਤੁਰੇ ਰਹਿਣ। ਪਰ ਮੈਂ ਸਮਝਦਾ ਕਿ ਵੀ ਇਹ ਵੀਰ ਹਿਰਦੇਪਾਲ ਸਿੰਘ ਬਿਲਕੁਲ ਸਚਿਆਰੇ ਗੁਰਸਿੱਖ ਦੀ ਤਰ੍ਹਾਂ ਇਹ ਸੋਚਦੇ ਨੇ, ਔਰ ਜੇ ਇਹਨਾਂ ਦੀ ਗੱਲ ਨੂੰ ਕੋਈ ਰੇਡੀਓ ਕੱਟਦਾ ਹੈ, ਕੋਈ ਟੀਵੀ ਵਾਲਾ ਮਾਈਨਸ ਕਰਦਾ ਹੈ ਜਾਂ ਕੋਈ ਨੈਗੇਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਲਟੀਮੇਟਲੀ ਇਹ ਗੱਲ ਸਾਬਤ ਕਰਦੀ ਹੈ ਕਿ ਅਸੀਂ ਇਹਨਾਂ 67 ਸਾਲਾਂ 'ਚ ਔਰ ਪਿਛਲੇ 30 ਸਾਲਾਂ 'ਚ ਇੱਕ ਪੂਰੀ ਜਨਰੇਸ਼ਨ ਗਵਾ ਕੇ ਵੀ ਜੇ ਸਿਆਸੀ ਤੌਰ ਦੇ ਉੱਤੇ ਸਾਡੀ ਸੋਚ ਇੱਥੇ ਹੀ ਖੜੀ ਹੈ ਕਿ ਗਾਂਧੀ ਟੋਪੀ ਔਰ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਔਰ ਉਸ ਵਿਚਾਰਧਾਰਾ 'ਚੋਂ ਅਸੀਂ ਸਮਝਦੇ ਹਾਂ ਵੀ ਆਮ ਆਦਮੀ ਪਾਰਟੀ ਪੰਜਾਬ ਜਾਂ ਸਿੱਖਾਂ ਦੀਆਂ ਸਮੱਸਿਆਵਾਂ ਦਾ ਹੱਲ ਹੈ, ਤੇ ਫਿਰ ਕਬੀਰ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ। ਮੈਂ ਤਾਂ ਇਸ ਤੋਂ ਵੱਧ ਕੇ ਹੋਰ ਨਹੀਂ ਕੁਝ ਕਹਿਣਾ ਚਾਹੁੰਦਾ। ਇਹਨਾਂ ਦਾ ਬਹੁਤ ਸ਼ੁਕਰੀਆ।
ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।